ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ। ਤੇ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਜੀ ਵਾਸ਼ਿੰਗਟਨ ਡੀਸੀ ਤੋਂ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, वाहिगुरु जी का खालसा वाहिगुरु जी की फतेह जी डॉक्टर साहब, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। बहुत-बहुत शुक्रिया जी डॉक्टर साहब, ਅੱਜ ਡੇਟ ਹੈਗੀ ਹੈ 17 ਨਵੰਬਰ 2016, 4 ਮਗਰ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜੇ ਅੱਜ ਦੇ ਅਹਿਮ ਵਿਸ਼ੇ ਨੇ ਉਹਨਾਂ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? देखो, ਅਸੀਂ ਜਿਵੇਂ ਪਰਸੋਂ ਸ਼ਾਮ ਦੇ ਪ੍ਰੋਗਰਾਮ ਦੱਸਿਆ ਸੀ ਕਿ ਬੀਤੇ ਕੱਲ ਕਾਂਗਰੈਸ਼ਨਲ ਬਰੀਫਿੰਗ ਹੈ ਕਿ 21ਵੀਂ ਸਦੀ ਦੇ ਵਿੱਚ ਨਸਲਕੁਸ਼ੀ ਨੂੰ ਕਿਵੇਂ ਰੋਕਿਆ ਜਾਏ ਔਰ ਉਸ ਦੇ ਲਈ ਕੀ ਪ੍ਰੀਵੈਂਟਿਵ ਮੈਜਰਸ ਲਏ ਜਾਣ। ਮੈਂ ਉਸ ਬਾਰੇ ਪਹਿਲਾਂ ਵੇਰਵੇ ਨਾਲ ਗੱਲਬਾਤ ਕਰਾਂਗਾ ਜੀ। ਔਰ ਅੱਜ ਮੈਂ ਵਾਸ਼ਿੰਗਟਨ ਡੀਸੀ 'ਚ ਹੈ ਕਿਉਂਕਿ ਅੱਜ ਵਾਈਟ ਹਾਊਸ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਔਰ ਉਸ ਦੇ ਲਈ ਜਿਹੜੇ ਬਾਕੀ ਟੀਮ ਮੈਂਬਰ ਨੇ ਉਹਨਾਂ ਸਮੇਤ ਜਿਹੜੀ ਹੈ ਸਭ ਦੀ ਇੱਥੇ ਪਾਰਟਿਸਿਪੇਸ਼ਨ ਸੀ। ਅਮਰੀਕਾ ਭਰ ਚੋਂ ਜਿਹੜਾ 100 ਤੋਂ ਜ਼ਿਆਦਾ ਜਿਹੜੇ ਪਾਰਟਿਸਪੈਂਟ ਸੀ। ਸੋ ਇਸ ਕਰਕੇ ਅੱਜ ਮੈਂ ਪ੍ਰੋਗਰਾਮ ਨਹੀਂ ਸੀ ਮਿਸ ਕਰਨਾ ਚਾਹੁੰਦਾ। ਸਕਾਈਪ ਰਾਹੀਂ ਅਸੀਂ ਦਰਸ਼ਕਾਂ ਦੇ ਰੂਬਰੂ ਹਾਂ। ਜਿਵੇਂ ਪਰਸੋਂ ਦੇ ਪ੍ਰੋਗਰਾਮ 'ਚ ਮੈਂ ਕਾਂਗਰੈਸ਼ਨਲ ਬਰੀਫਿੰਗ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਬਹੁਤ ਵਾਰ ਜਦੋਂ ਕਿਸੇ ਗੱਲ ਦੀ ਸ਼ੁਰੂਆਤ ਹੁੰਦੀ ਹੈ ਤੇ ਉਦੋਂ ਅੱਗੇ ਵਧਣ ਦੇ ਲਈ ਬੇਬੀ ਸਟੈਪ ਲਏ ਜਾਂਦੇ ਨੇ। ਅਸੀਂ ਬੇਬੀ ਸਟੈਪ ਵੀ ਇਸ ਲਈ ਇਸਤੇਮਾਲ ਕਰਦੇ ਹਾਂ ਜੀ। ਬੱਚਾ ਜਾਂ ਬੱਚੀ ਸਭ ਤੋਂ ਪਹਿਲਾਂ ਜਿਹੜਾ ਹੈ ਉਹ ਕ੍ਰੋਲ ਕਰਦਾ ਹੈ ਜਾਂ ਜਿਸ ਨੂੰ ਅਸੀਂ ਕਹਿੰਦੇ ਆ ਕਿ ਰਿੜਨਾ ਸਿੱਖਦਾ ਹੈ, ਫਿਰ ਹੌਲੀ 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 ਜਿਹੜਾ ਕਿਸੇ ਚੀਜ਼ ਦਾ ਸਹਾਰਾ ਲੈ ਕੇ ਖਲੋਣ ਦਾ ਯਤਨ ਕਰਦਾ ਹੈ ਔਰ ਫਿਰ ਹੌਲੀ ਹੌਲੀ ਨਿੱਕਾ ਨਿੱਕਾ ਕਦਮ ਜਿਸ ਨੂੰ ਬਹੁਤ ਵਾਰੀ ਉਂਗਲ ਦੇ ਨਾਲ ਫੜ ਕੇ ਅਸੀਂ ਉਹ ਸਟੈਪ ਦਬਾਉਂਦੇ ਤੇ ਫਿਰ ਜੀ ਜਿਹੜੇ ਕਦਮ ਨੇ ਉਹਨਾਂ ਦੇ ਵਿੱਚ ਮਜ਼ਬੂਤੀ ਹੁੰਦੀ ਹੈ, ਤੇਜ਼ ਤੁਰਦਾ ਹੈ, ਭੱਜਦਾ ਹੈ ਔਰ ਇਵੇਂ ਜਿਹੜਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ। ਸਿਆਸੀ ਪਿੜ ਦੇ ਵਿੱਚ ਕਿਉਂਕਿ ਬੇਸ਼ੱਕ ਸਿੱਖ 100 ਸਾਲ ਤੋਂ ਜ਼ਿਆਦਾ ਸਮੇਂ ਤੋਂ ਅਮਰੀਕਾ 'ਚ ਨੇ, ਪਰ ਜਿਸ ਕਿਸਮ ਦਾ ਮਾਹੌਲ 20ਵੀਂ ਸਦੀ ਦੀ ਬਿਗਨਿੰਗ 'ਚ ਬਣਿਆ, ਕਾਮਾਗਾਟਾ ਮਾਰੂ ਦੇ ਵਾਕਿਆ ਜਿਸ ਦੇ ਵਿੱਚ ਲਗਭਗ 9000 ਚੋਂ 8000 ਦੇ ਕਰੀਬ ਸਿੱਖ ਜਿਹੜੇ ਨੇ ਉਹ ਵਾਪਸ ਚਲੇ ਜਾਂਦੇ ਨੇ ਔਰ ਫਿਰ ਇੱਥੇ ਬਹੁਤ ਸਖਤ ਕਾਨੂੰਨ ਜਿਹੜਾ ਥੱਲੇ ਇਮੀਗ੍ਰੇਸ਼ਨ ਜਿਹੜੀ ਹੈ ਉਸ ਦੇ ਉੱਤੇ ਪਾਬੰਦੀ ਲੱਗ ਜਾਂਦੀ ਹੈ ਤੇ 1950 ਤੱਕ ਫਿਰ ਜਿਹੜਾ ਫਲੋ ਹੈ ਉਧਰੋਂ ਆਉਣ ਵਾਲਿਆਂ ਦਾ ਰੁਕ ਜਾਂਦਾ ਹੈ। ਸੋ ਕੁੱਲ ਮਿਲਾ ਕੇ ਪਹਿਲੀ ਅਸੀਂ ਪੋਲੀਟੀਕਲ ਫੀਲਡ ਦੇ ਵਿੱਚ ਪ੍ਰਾਪਤੀ ਸਰਦਾਰ ਦਲੀਪ ਸਿੰਘ ਸੋਂਧ, ਜਿਹੜੇ ਕਿ ਬੇਸ਼ੱਕ ਸਿਟੀਜ਼ਨ ਬਣਨ ਲਈ ਉਹਨਾਂ ਨੂੰ ਲੰਬੀ ਸਟਰਗਲ ਕਰਨੀ ਪਈ। ਬਰਕਲੀ ਤੋਂ ਉਹਨਾਂ ਨੇ PhD ਕੀਤੀ, ਜੱਜ ਵੀ ਬਣੇ, ਲੇਕਿਨ ਉਹ ਇੱਕ ਵਾਰ ਉਹ ਸਿਆਸੀ ਪਿੜ ਦੇ ਵਿੱਚ ਆਏ ਤੇ ਫਿਰ 3 ਵਾਰ ਜਿਹੜੇ ਨੇ ਉਹ ਕਾਂਗਰਸਮੈਨ ਰਹੇ। ਤੀਸਰੀ ਟਰਮ ਦੇ ਵੇਲੇ ਉਹਨਾਂ ਨੂੰ ਸਟ੍ਰੋਕ ਹੋਇਆ ਔਰ ਇਸ ਤਰ੍ਹਾਂ ਜਿਹੜਾ ਉਹਨਾਂ ਦਾ ਪੋਲੀਟੀਕਲ ਵੀ ਔਰ ਹੌਲੀ ਹੌਲੀ ਉਹਨਾਂ ਦੀ ਜ਼ਿੰਦਗੀ ਦਾ ਵੀ ਜਿਹੜਾ ਉਹ ਅੰਤ ਹੋਇਆ। ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਪੋਲੀਟੀਕਲੀ ਕੋਈ ਐਕਟੀਵਿਟੀ ਕਿਤੇ ਨਜ਼ਰ ਨਹੀਂ ਆਈ। ਬੇਸ਼ੱਕ ਲੋਅਰ ਲੈਵਲ ਤੇ ਕੈਲੀਫੋਰਨੀਆ 'ਚ ਕੁਝ ਥਾਵਾਂ ਤੇ ਕੌਂਸਲਮੈਨ ਜਾਂ ਕੁਝ ਥਾਵਾਂ ਤੇ ਮੇਅਰ ਤੱਕ ਦੀ ਗੱਲ ਵੀ ਛੋਟੇ ਸ਼ਹਿਰਾਂ ਕਸਬਿਆਂ ਔਰ ਇਸ ਦਾ ਨੁਕਸਾਨ ਇਹ ਹੋਇਆ ਕਿ ਪੋਲੀਟੀਕਲ ਲੈਵਲ ਦੇ ਉੱਤੇ ਜਿਹੜੀ ਲੌਬੀ ਹੈ ਇਹ ਬਿਲਕੁਲ ਅੱਗੇ ਨਹੀਂ ਤੁਰੀ। 1980 ਤੱਕ ਪਹੁੰਚਦੇ ਆ ਜਦੋਂ ਕਿ 1984 'ਚ ਜੂਨ 84 ਦਾ ਘੱਲੂਘਾਰਾ ਵਾਪਰਦਾ ਹੈ। ਉਸ ਤੋਂ ਬਾਅਦ ਜਿਹੜੀ ਪੋਲੀਟੀਕਲ ਲੌਬੀ ਹੈ US ਕਾਂਗਰੈਸ਼ਨਲ ਲੈਵਲ ਤੇ ਡਾਕਟਰ ਗੁਰਮੀਤ ਸਿੰਘ ਔਲਖ ਜਿਹੜੇ ਨੇ ਉਹ ਪਾਇਨੀਅਰ ਸਨ ਇਸ ਫੀਲਡ ਦੇ ਔਰ ਉਹਨਾਂ ਨੇ ਇੱਕ ਸਟੇਜ ਤੇ ਕਾਫੀ ਜ਼ਿਆਦਾ ਸਪੋਰਟ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਵਿੱਚ ਕਿਵੇਂ ਜਿਹੜਾ ਭਾਰਤ ਦੇ ਵਿੱਚ ਕਿਉਂਕਿ ਮਨੁੱਖੀ ਹੱਕਾਂ ਦਾ ਘਾਣ, ਸਿੱਖਾਂ ਦੀ ਨਸਲਕੁਸ਼ੀ ਬਰਾਬਰ ਚੱਲ ਰਹੀ ਸੀ। ਸੋ ਕੁਝ ਸਟੇਜਸ ਐਸੀਆਂ ਵੀ ਆਈਆਂ ਕਿ ਕਾਫੀ ਵੱਡੀ ਗਿਣਤੀ 'ਚ ਕਾਂਗਰਸਮੈਨ ਇਸ ਕਿਸਮ ਦੇ ਲੈਟਰਸ ਦੇ ਉੱਤੇ ਦਸਤਖਤ ਕਰਦੇ ਰਹੇ ਜਾਂ ਇੱਕ ਅੱਧੀ ਵਾਰੀ ਬਿੱਲ ਵੀ ਆਇਆ ਕਿ ਭਾਰਤ ਦੀ ਡਿਵੈਲਪਮੈਂਟਲ ਏਡ ਰੋਕੀ ਜਾਏ। ਲੇਕਿਨ 9/11 ਜਿਹੜਾ ਉਹ ਇੱਕ ਬਲੋ ਦੇ ਤੌਰ ਤੇ ਆਇਆ ਔਰ ਜਿਵੇਂ ਅਕਸਰ ਅਸੀਂ ਇਹ ਕਿਹਾ ਕਿ ਵੀ 9/11 ਸਿਰਫ ਅਮਰੀਕਾ ਦੇ ਵਿੱਚ ਹੀ ਇੱਕ ਅਮਰੀਕਨ ਲੋਕਾਂ ਦੇ ਲਈ ਜਾਂ ਅਮਰੀਕਨ ਸਿਟੀਜ਼ਨਸ ਜਾਂ ਇੱਥੋਂ ਦੇ ਵਸਿੰਦਿਆਂ ਦੇ ਲਈ ਇੱਕ ਟ੍ਰੈਜੇਡੀ ਨਹੀਂ ਸੀ। ਇਹ ਦੁਨੀਆ ਭਰ ਦੇ ਵਿੱਚ ਜਿੰਨੀਆਂ ਫਰੀडम ਮੂਵਮੈਂਟ ਸੀ ਉਹਨਾਂ ਨੂੰ ਟੈਰਰਿਜ਼ਮ ਦੇ ਦਾਇਰਾਕਾਰ 'ਚ ਲੈ ਆਂਦਾ ਕਿਉਂਕਿ ਮਿਲੀਟੈਂਟ, ਫਰੀडम ਫਾਈਟਰ ਤੇ ਟੈਰਰਿਸਟ ਇਹ ਇੱਕ ਸ਼ਬਦ ਬਣ ਗਏ
ਔਰ ਇਹੀ ਕਾਰਨ ਸੀ ਕਿ ਫਿਰ ਕੋਈ ਵੀ ਪੋਲੀਟੀਕਲ ਲੌਬੀ ਇਫੈਕਟਿਵ ਸਾਨੂੰ ਨਜ਼ਰ ਨਹੀਂ ਆਈ ਔਰ ਇੱਥੇ ਹੇਟ ਕ੍ਰਾਈਮਸ ਦਾ ਸਿਲਸਿਲਾ ਸ਼ੁਰੂ ਹੋਇਆ ਔਰ ਪਹਿਲੀ ਪ੍ਰਾਇੋਰਟੀ ਫਿਰ ਇਹ ਬਣ ਗਈ ਵੀ ਇੱਥੇ ਆਪਣੇ ਆਪ ਨੂੰ ਕਿਵੇਂ ਤੁਸੀਂ ਐਜ਼ ਏ ਅੱਡ ਆਪਣੀ ਹੋਂਦ 5th ਲਾਰਜੈਸਟ ਰਿਲੀਜਨ ਦਾ ਸੀ ਹਾਂ ਲੇਕਿਨ ਈਵਨ ਹੇਟ ਕ੍ਰਾਈਮ ਟਰੈਕ ਕਰਨ ਦੇ ਲਈ ਇਸ ਲਈ ਇੱਕ ਲੰਬੀ ਸਟਰਗਲ ਕਰਨੀ ਪਈ ਕਿ ਭਾਈ ਸਾਨੂੰ ਜਿਹੜਾ ਹੈ ਦੂਸਰਿਆਂ ਦੇ ਵਿੱਚ ਨਾ ਕਾਊਂਟ ਕੀਤਾ ਜਾਏ ਸਿੱਖਾਂ ਦਾ ਆਪਣਾ ਅਲੱਗ ਖਾਨਾ ਹੋਏ ਜੀ ਜੀ ਤੌਰ ਤੇ ਇਹ ਸਾਰੇ ਪਾਰਟ ਦੇ ਵਿੱਚ ਕਾਫੀ એનર્ਜੀ ਲੱਗੀ ਔਰ ਇਸ ਗੱਲ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਕਿ ਭਾਈ ਜਿਹੜੇ ਇਸ਼ੂ ਸਾਡੇ ਲਈ ਇੰਟਰਨੈਸ਼ਨਲ ਅਹਿਮੀਅਤ ਦੇ ਨੇ ਖਾਸ ਤੌਰ ਤੇ ਸਾਡੇ ਹੋਮਲੈਂਡ ਪੰਜਾਬ ਦੇ ਵਿੱਚ ਜੋ ਹਿਊਮਨ ਰਾਈਟਸ ਵਾਇਲੇਸ਼ਨਸ ਪਾਸਟ ਹੋਈਆਂ ਅੱਜ ਹੋ ਰਹੀਆਂ ਨੇ ਉਹਨਾਂ ਨੂੰ ਕਿਵੇਂ ਹਾਈਲਾਈਟ ਕੀਤਾ ਜਾਏ ਤੇ ਫਿਰ ਸਿੱਖਾਂ ਨੇ ਜਿਸ ਦੇ ਵਿੱਚ ਕਾਫੀ ਵੱਡਾ ਰੋਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਦੂਸਰੀਆਂ ਜਿਹੜੇ ਕਲੋਜ਼ਲੀ ਕੰਮ ਕਰਨ ਵਾਲੇ ਕੰਸਟੀਟਿਊਐਂਸੀ ਕਾਂਗਰਸਮੈਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਨੇ ਪਲੇ ਕੀਤਾ ਨਤੀਜੇ ਦੇ ਤੌਰ ਤੇ ਲਗਭਗ 2 ਸਾਲ ਪਹਿਲਾਂ ਕਾਂਗਰੈਸ਼ਨਲ ਸਿੱਖ ਕਾਕਸ ਕਿਉਂਕਿ ਜਿਹੜਾ ਕਾਕਸ ਸ਼ਬਦ ਹੈ ਇਹ ਅਮਰੀਕਾ ਦੇ ਵਿੱਚ ਇਸਤੇਮਾਲ ਹੁੰਦਾ ਹੈ ਔਰ ਅਮਰੀਕਨ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਇਹ ਪਰ ਕਾਨੂੰਨ ਦੇ ਤਹਿਤ ਹੀ ਹੈ ਇਸ ਦੀ ਪ੍ਰੋਪਰ ਰਜਿਸਟ੍ਰੇਸ਼ਨ ਹੁੰਦੀ ਹੈ ਇਸ ਦੇ ਲਈ ਜਿਹੜੀ ਹੈ ਪੂਰੀ ਸਕਰੀਨਿੰਗ ਪ੍ਰੋਸੈਸ ਹੁੰਦੀ ਹੈ ਔਰ ਕਾਫੀ ਵਕਤ ਇਸ ਗੱਲ ਦੇ ਉੱਤੇ ਡਿਬੇਟ ਦੇ ਉੱਤੇ ਵੀ ਲੱਗਾ ਕਿਉਂਕਿ ਸਿੱਖ ਸ਼ਬਦ ਦੇ ਨਾਲ ਉਹਨਾਂ ਨੂੰ ਪਹਿਲਾਂ ਪ੍ਰੋਬਲਮ ਸੀ ਕਿਉਂਕਿ ਰਿਲੀਜਨ ਬੇਸਡ ਕਾਕਸਿਸ ਨਹੀਂ ਹੁੰਦੀਆਂ ਅਮਰੀਕਾ ਦੇ ਵਿੱਚ ਚਰਚ ਔਰ ਸਟੇਟ ਦੀ ਸੈਪਰੇਸ਼ਨ ਇਸ ਗੱਲ ਵੱਲ ਤੋਰਦੀ ਹੈ ਕਿ ਭਾਈ ਕੋਈ ਵੀ ਜਿਹੜਾ ਰਿਲੀਜਨ ਪ੍ਰਮੋਸ਼ਨ ਦੀ ਗੱਲ ਨਾ ਹੋਏ ਪਰ ਜਿਹੜੇ ਇਸ ਦੇ ਲਈ ਕੰਮ ਕਰਨ ਵਾਲੇ ਸੀ ਉਹਨਾਂ ਨੇ ਬੜੀ ਮੈਂ ਸਮਝਦਾ ਵੀ ਕੰਸਿਸਟੈਂਟਲੀ ਉਹਨਾਂ ਨੇ ਫਿਰ ਇਹ ਲੱਭਿਆ ਕਿ ਕਿਵੇਂ ਜਿਹੜੀ ਜੂਇਸ਼ ਕਾਕਸ ਹੈ ਔਰ ਉਹਨਾਂ ਨੇ ਪ੍ਰੂਵ ਕੀਤਾ ਕਿ ਕਿਵੇਂ ਜੇ ਜੂਜ਼ ਐਜ਼ ਏ ਰਿਲੀਜਨ ਵੀ ਨੇ ਐਜ਼ ਏ ਐਥਨੀਸਿਟੀ ਵੀ ਨੇ ਐਜ਼ ਏ ਰੇਸ ਵੀ ਨੇ ਐਜ਼ ਏ ਪੀਪਲ ਵੀ ਨੇ ਤੇ ਸਿੱਖਾਂ ਦੇ ਮਾਮਲੇ 'ਚ ਵੀ ਇਹੀ ਗੱਲ ਸਾਹਮਣੇ ਹੈ ਔਰ ਇਹਦੇ 'ਚ ਸਭ ਤੋਂ ਜ਼ਿਆਦਾ ਮੈਂ ਸਮਝਦਾ ਵੀ ਚੰਗਾ ਪਾਰਟ ਜਿੱਥੇ ਲੌਬੀ ਕੀਤੀ ਗਈ ਕਿਉਂਕਿ ਇੰਗਲੈਂਡ ਦੇ ਵਿੱਚ ਹਾਊਸ ਆਫ ਲਾਰਡਸ ਹੋਏ ਜਾਂ ਉਹਨਾਂ ਦੇ ਦੂਸਰੇ ਅਦਾਰੇ ਹੋਣ ਦੇ ਜਦੋਂ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਹੈ ਉਹ ਰੈਕਗਨਾਈਜ਼ ਕੀਤਾ ਤੇ ਐਜ਼ ਏ ਰੇਸ ਕੀਤਾ ਔਰ ਜਿਵੇਂ ਕੱਲ ਦੀ ਬਰੀਫਿੰਗ ਦੇ ਵਿੱਚ ਵੀ ਡਾਕਟਰ ਇਕਬਾਲ ਕਰਾਮਤ ਚੀਮਾ ਜਿਹੜੇ ਕਿ ਯੂਕੇ ਦੇ ਸਿਟੀਜ਼ਨ ਨੇ ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਸ਼ੁਰੂ 'ਚ ਹੀ ਕਿਹਾ ਸੀ ਕਿ ਇੰਗਲੈਂਡ ਦੇ ਵਿੱਚ ਸਿਰਫ 2 ਹੀ ਕੌਮਾਂ ਨੇ ਜਿਨ੍ਹਾਂ ਨੂੰ ਕਾਨੂੰਨਨ ਐਜ਼ ਏ ਰੇਸ ਰੈਕਗਨਾਈਜ਼ ਕੀਤਾ ਹੋਇਆ ਹੈ ਔਰ ਉਹ ਨੇ ਸਿੱਖ ਔਰ ਯਹੂਦੀ ਸੋ ਸਮਝਦੇ ਆ ਵੀ ਇਹ ਜਿਹੜੀ ਹੈ US ਕਾਂਗਰੈਸ਼ਨਲ ਸਿੱਖ ਕਾਕਸ ਇਸ ਐਫਰਟ ਦੇ ਨਾਲ ਹੋਣ ਚਾਹੀ ਔਰ ਉਸ ਦਾ ਸੈਕੰਡ ਜਿਹੜਾ ਡਿਨਰ ਹੈ ਐਨੂਅਲ ਕੁਝ ਹਫ਼ਤੇ ਪਹਿਲਾਂ ਸੀ ਔਰ US ਕਾਂਗਰੈਸ਼ਨਲ ਸਿੱਖ ਕਾਕਸ ਨੇ ਇਸ ਪੀਰੀਅਡ ਦੇ ਵਿੱਚ 3-4 ਜਿਹੜੀਆਂ ਮੈਂ ਸਮਝਦਾ ਵੀ ਮੱਲਾਂ ਮਾਰੀਆਂ ਨੇ ਭਾਵੇਂ ਸਮੇਂ-ਸਮੇਂ ਉਹਨਾਂ ਨੇ ਚਿੱਠੀ ਵੀ ਲਿਖੀ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਭਾਰਤ ਜਾਣਾ ਸੀ ਉਦੋਂ ਵੀ ਲੇਕਿਨ 2 ਹੀਅਰਿੰਗਸ ਖਾਸ ਤੌਰ ਤੇ ਬੀਤੇ ਦੇ ਵਿੱਚ ਬੜੀਆਂ ਇੰਪੋਰਟੈਂਟ ਰਹੀਆਂ ਇੱਕ US ਕਾਂਗਰੈਸ਼ਨਲ ਜਿਹੜੀ ਬਰੀਫਿੰਗ ਸੀ ਉਹ ਜਦੋਂ ਕਿ ਮੋਦੀ ਅਮਰੀਕਾ ਦੇ ਦੌਰੇ ਤੇ ਸੀ ਔਰ ਉਹ ਹੈਲਸਿੰਗ ਜਿਹੜਾ ਇੱਥੇ ਖਾਸ ਤੌਰ ਤੇ ਟੌਮ ਲੈਂਟੋਸ ਕਮਿਸ਼ਨ ਔਨ ਹਿਊਮਨ ਰਾਈਟਸ ਹੈ ਉਹਨੇ ਉਸੇ ਦਿਨ ਹੀ ਉਹ ਹੀਅਰਿੰਗ ਰੱਖੀ ਸੀ ਜਦੋਂ ਕਿ ਪ੍ਰੈਜ਼ੀਡੈਂਟ ਓਬਾਮਾ ਦੇ ਨਾਲ ਮੋਦੀ ਮਿਲ ਰਿਹਾ ਸੀ ਸੋ ਉਹਦਾ ਆਪਣੇ ਆਪ ਦੇ ਵਿੱਚ ਬੜਾ ਸਿਗਨੀਫੀਕੈਂਸ ਸੀ ਔਰ ਉਸ ਦਿਨ ਭਾਰਤ ਦੇ ਵਿੱਚ ਇੰਡੀਅਨ ਗਵਰਨਮੈਂਟ ਮੋਦੀ ਦੀ ਕਮਾਂਡ ਥੱਲੇ ਸਿੱਖਾਂ ਦੇ ਨਾਲ ਮੁਸਲਮਾਨਾਂ ਦੇ ਨਾਲ ਦਲਿਤਾਂ ਦੇ ਨਾਲ ਕੀ ਕਰ ਰਹੀ ਹੈ ਇਸ ਹਾਈਲਾਈਟ ਕੀਤਾ ਗਿਆ ਔਰ ਦੂਸਰੀ ਜਿਹੜੀ ਬਰੀਫਿੰਗ ਦੇ ਵੇਲੇ ਜਿਹਦੇ ਚ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਉਹ ਟਰਬਨ ਦੇ ਇਸ਼ੂ ਦੇ ਉੱਤੇ ਸੀ ਕਿਉਂਕਿ ਇਹ ਇੱਕ ਕੰਸਿਸਟੈਂਟਲੀ ਲੌਬੀ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ ਪਿਛਲੇ ਕੁਝ ਸਾਲਾਂ ਤੋਂ ਉਸ ਦੇ ਹੱਕ ਦੇ ਵਿੱਚ ਵੀ ਕਾਫੀ ਸੈਨੇਟਰ ਕਾਂਗਰਸਮੈਨ ਆਏ ਨੇ ਕਿ ਅਮਰੀਕਾ ਦੇ ਵਿੱਚ ਸਿੱਖਾਂ ਨੂੰ ਸਿੱਖੀ ਸਰੂਪ ਦੇ ਨਾਲ ਦਸਤਾਰ ਦੇ ਨਾਲ ਫੌਜ ਦੇ ਵਿੱਚ ਜਿਹੜਾ ਸਰਵ ਕਰਨ ਦਾ ਮੌਕਾ ਦਿੱਤਾ ਜਾਏ ਓਪਰਚੁਨਿਟੀ ਮਿਲੇ ਜਿਹੜੀ ਕਿ ਕਾਫੀ ਲੰਮਾ ਸਮਾਂ ਰਹੀ ਔਰ ਪ੍ਰੈਜ਼ੀਡੈਂਟ ਰੀਗਨ ਦੇ ਵੇਲੇ 'ਚ ਇਸ ਤੇ ਪਾਬੰਦੀ ਲੱਗੀ ਔਰ ਇਸ ਲਈ ਕਾਫੀ ਜਿਹੜੀ ਹੈ ਸਪੋਰਟ ਹੈ ਉਹ ਵੀ ਕਾਂਗਰੈਸ਼ਨਲ ਸਿੱਖ ਕਾਕਸ ਨੇ ਉਸ ਬਰੀਫਿੰਗ ਨੂੰ ਜਿਸ ਦੇ ਵਿੱਚ ਖਾਸ ਤੌਰ ਤੇ ਯੂਨਾਈਟਿਡ ਕਿੰਗਡਮ ਦੀ ਐਮਬੈਸੀ ਦੇ ਵਿੱਚ ਮਿਲਟਰੀ ਅਟੈਸ਼ੀ ਜਿਹੜੇ ਬ੍ਰਿਗੇਡੀਅਰ ਰੈਂਕ ਦੇ ਨੇ ਉਹਨਾਂ ਨੇ ਵੀ ਆ ਕੇ ਟੈਸਟੀਫਾਈ ਕੀਤਾ ਯੂਨਾਈਟਿਡ ਸਿੱਖਸ ਦੀ ਐਡਵੋਕੇਟ ਜਿਹੜੀ ਅਟਾਰਨੀ ਜਸਪ੍ਰੀਤ ਕੌਰ ਨੇ ਜਿਨ੍ਹਾਂ ਨੇ ਕਿ ਯੂਨਾਈਟਿਡ ਸਿੱਖਸ ਨੇ ਫ੍ਰੈਂਚ
ਲਾਅ ਦੇ ਅਗੇਂਸਟ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੇ ਵਿੱਚ 3 ਕੇਸ ਜਿੱਤੇ ਨੇ। ਜੀ ਹਾਲਾਂਕਿ ਉਹ ਡਿਸੀਜਨ ਬਾਈਂਡਿੰਗ ਨਹੀਂ ਹੁੰਦੇ ਫ੍ਰੈਂਚ ਗਵਰਨਮੈਂਟ ਤੇ, ਪਰ ਉਹਨਾਂ ਨੇ ਯੂਨਾਈਟਿਡ ਸਟੇਟਸ ਦੇ ਬਿਹਾਫ ਤੇ ਐਕਸਪਲੇਨ ਕੀਤਾ। ਔਰ ਇਸੇ ਤਰ੍ਹਾਂ 2 ਹੋਰ ਸਿੱਖ ਆਫੀਸਰ ਜਿਹੜੇ ਆਲਰੇਡੀ ਦਸਤਾਰ ਨਾਲ ਜਿਨ੍ਹਾਂ ਨੇ ਸਰਵ ਕੀਤਾ ਸੀ ਅਮਰੀਕਨ ਆਰਮੀ ਦੇ ਵਿੱਚ ਬੀਤੇ ਜਦੋਂ ਇਹ ਅਜੇ ਕਾਨੂੰਨ ਨਹੀਂ ਸੀ ਪਾਸ ਹੋਇਆ, ਤਾਂ ਉਹਨਾਂ ਨੇ ਵੀ ਆ ਕੇ ਟੈਸਟੀਫਾਈ ਕੀਤਾ। ਸੋ ਉਹ ਇੱਕ ਆਪਣੇ ਆਪ ਦੇ ਵਿੱਚ ਇਸ ਗੱਲ ਵੱਲ ਇਸ਼ਾਰਾ ਸੀ ਕਿ ਇਹ ਜਿਹੜੀ 50 ਤੋਂ ਜ਼ਿਆਦਾ ਮੈਂਬਰਾਂ ਵਾਲੀ ਕਾਂਗਰੈਸ਼ਨਲ ਸਿੱਖ ਕਾਕਸ ਹੈ, ਇਹ ਜਿਹੜਾ ਇਸ ਵੇਲੇ ਅਸਰਦਾਇਕ ਸਾਬਤ ਹੋ ਰਹੀ ਹੈ। ਪਰ ਜਿਸ ਬਰੀਫਿੰਗ ਦਾ ਜ਼ਿਕਰ ਹੁਣ ਮੈਂ ਪਰਸੋਂ ਕੀਤਾ ਸੀ ਔਰ ਕੱਲ ਉਹ ਡੀਟੇਲ ਦੇ ਵਿੱਚ ਹੋਈ, ਲਗਭਗ 1 ਘੰਟੇ ਦੀ ਇਸ ਬਰੀਫਿੰਗ ਨੂੰ ਸਾਨੂੰ ਇਹ TV 84 ਵੱਲੋਂ ਵੀ ਐਕਸਕਲੂਸਿਵ ਮਾਣ ਹਾਸਲ ਹੈ। ਬੇਸ਼ੱਕ ਦੂਸਰੇ ਚੈਨਲਸ ਦੇ ਨੁਮਾਇੰਦੇ ਵੀ ਇਸ ਬਰੀਫਿੰਗ ਦੇ ਵਿੱਚ ਪਹੁੰਚੇ ਹੋਏ ਸਨ। ਰॉयटर ਔਰ ANI ਦੇ ਸਪੈਸ਼ਲ ਕੋਰਸਪੋਂਡੈਂਟ ਪੰਜਾਬ ਤੋਂ ਫਲਾਈ ਕਰਕੇ ਆਏ ਸੀ। ਪਰ ਇਹ ਆਨਰ TV 84 ਨੂੰ ਹੈ ਕਿ ਅਸੀਂ ਇਸ ਬਰੀਫਿੰਗ ਨੂੰ ਲਾਈਵ ਕਵਰ ਕੀਤਾ ਔਰ ਇਸਦੇ ਨਾਲ ਹੀ ਕੱਲ ਸ਼ਾਮ ਨੂੰ ਉਸ ਦਾ ਰਿਪੀਟ ਵੀ ਚੱਲਿਆ। ਅੱਜ ਵੀ 2 ਰਿਪੀਟ ਸਵੇਰੇ ਉਸ ਬਰੀਫਿੰਗ ਦੇ ਹੋਏ, ਲੇਕਿਨ ਕਿਉਂਕਿ ਕੁਝ ਹਿੱਸਾ ਉਹਦਾ ਅੰਗਰੇਜ਼ੀ ਦੇ ਵਿੱਚ ਹੈ, ਜ਼ਾਹਰ ਹੈ ਜਿਨ੍ਹਾਂ ਨੇ ਟੈਸਟੀਫਾਈ ਕੀਤਾ ਹੈ, ਸਾਊਂਡ ਬਾਈਟਸ ਜ਼ਰੂਰ ਅਸੀਂ ਦੂਸਰਿਆਂ ਦੇ ਲਏ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਇੰਪੋਰਟੈਂਟ ਹੈ। ਇਸ ਕਿਸਮ ਦੀਆਂ ਰੇਅਰ ਅਪਰਚੁਨਿਟੀਜ਼ ਹੁੰਦੀਆਂ ਨੇ ਜੀ, ਉਹਦੇ ਵਿੱਚ ਇਸ ਲੈਵਲ ਦੀ ਫੋਕਸਡ ਡਿਸਕਸ਼ਨ ਹੁੰਦੀ ਹੈ। ਮੈਂ ਉਸ ਵੇਰਵੇ ਵਿੱਚ ਤਾਂ ਨਹੀਂ ਜਾਵਾਂਗਾ ਜਿਹੜਾ ਮੈਂ ਆਲਰੇਡੀ ਦੱਸ ਚੁੱਕਾ ਪਰਸੋਂ, ਕਿਉਂਕਿ ਜਦੋਂ ਅਸੀਂ 3 ਕਾਂਗਰਸਮੈਨ ਜਿਨ੍ਹਾਂ ਨੇ ਜਿਹੜੇ ਸਿੱਖ ਕਾਕਸ ਦੇ, ਜਿਨ੍ਹਾਂ ਦੇ ਵਿੱਚ 2 ਜਿਹੜੇ ਨੇ ਉਹ ਕੋ-ਚੇਅਰ ਨੇ, ਪੈਟਰਿਕ ਜਿਹੜਾ ਮੀਹਾਨ ਦੇ ਕਿ ਰਿਪਬਲਿਕਨ ਕੋ-ਚੇਅਰ ਨੇ ਸਿੱਖ ਕਾਕਸ ਦੇ, ਔਰ ਕਾਂਗਰਸਮੈਨ ਜੌਨ ਗਰਮੰਡੀ। ਔਰ ਇਹਨਾਂ ਦੇ ਨਾਲ ਮੈਂ ਬੇਸ਼ੱਕ ਉਹਨਾਂ ਦਾ ਨਾਮ ਜ਼ਰੂਰ ਸੁਣਿਆ ਹੋਇਆ ਸੀ, ਫ੍ਰੈਸਨੋ ਤੋਂ ਕਾਂਗਰਸਮੈਨ ਜਿਮ ਕੋਸਟਾ ਨੇ। ਇਹ 3 ਕਾਂਗਰਸਮੈਨ ਹੋਸਟ ਕਰ ਰਹੇ ਸੀ ਇਸ ਬਰੀਫਿੰਗ ਨੂੰ। ਔਰ ਇਹਦੇ 'ਚ ਬਹੁਤ ਵਾਰ ਤੁਹਾਨੂੰ ਵੀ ਪ੍ਰੈਕਟੀਕਲੀ ਮਿਲ ਕੇ ਪਤਾ ਲੱਗਦਾ ਹੈ ਜਿਹੜੀ ਪਰਸਨੈਲਿਟੀ ਨੇ ਇਸ ਬਰੀਫਿੰਗ ਨੂੰ ਮੈਂ ਸਮਝਦਾ ਹੈ ਕਿ 4 ਚੰਨ ਲਾਏ। ਔਰ ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਦੀ ਗੱਲ ਕਰਦੇ ਹਾਂ, ਬਹੁਤ ਵਾਰ ਸਾਡੇ ਵੀਰ ਭੈਣਾਂ ਜਦੋਂ ਕੋਈ ਅਸੀਂ ਪੈਟੀਸ਼ਨਸ ਤੇ ਦਸਤਖਤ ਕਰਨ ਲਈ ਕਹਿੰਦੇ ਆ ਜਾਂ 6 ਫॉर ਜਸਟਿਸ ਦੇ ਐਫਰਟ ਹੁੰਦੇ ਨੇ, ਤੇ ਉਹ ਕਹਿਣਗੇ ਜੀ ਕਿ ਆਪਣੀ ਗੱਲ UN ਤੱਕ ਕਿਉਂ ਨਹੀਂ ਜਾਂਦੀ। ਅੱਜ ਤੱਕ UN ਤੱਕ ਗੱਲ ਜਿਹੜੀ ਅਸੀਂ ਸਿਰਫ ਬਾਹਰੋਂ ਹੀ ਮੈਮੋਰੈਂਡਮ ਜਾਂ ਪਟੀਸ਼ਨਾਂ ਕਿਉਂ ਦਿੰਦੇ ਆ। ਪਰ ਕੱਲ ਦੀ ਇਸ ਬਰੀਫਿੰਗ ਦੇ ਵਿੱਚ ਜਿਹੜੇ ਖਾਸ ਤੌਰ ਤੇ ਇਸ ਦੇ ਵਿੱਚ ਸ਼ਮੂਲੀਅਤ ਦੇ ਲਈ ਆਏ, ਉਹਨਾਂ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਨੰਬਰ 3 ਮੈਨ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਸੈਕਟਰੀ ਜਨਰਲ ਜਿਹੜਾ ਉਹ ਸਭ ਤੋਂ ਪਾਵਰਫੁਲ ਹੁੰਦਾ ਹੈ 193 ਦੇਸ਼ਾਂ ਦੀ UN ਬਾਡੀ ਦਾ, ਫਿਰ ਡਿਪਟੀ ਸੈਕਟਰੀ ਜਨਰਲ ਹੁੰਦਾ ਹੈ ਔਰ ਫਿਰ ਅੰਡਰ ਸੈਕਟਰੀ ਜਨਰਲ ਹੁੰਦਾ ਹੈ। ਔਰ ਕੱਲ ਦੀ ਇਸ ਬਰੀਫਿੰਗ ਦੇ ਵਿੱਚ ਮਿਸਟਰ ਐਡਨਾ ਡੀਐਂਗਿਆ ਜਿਹੜੇ ਕਿ ਅੰਡਰ ਸੈਕਟਰੀ ਜਨਰਲ ਨੇ, ਉਹਨਾਂ ਨੇ ਸ਼ਿਰਕਤ ਕੀਤੀ। ਔਰ ਉਹਨਾਂ ਦੇ ਨਾਲ ਜਿਵੇਂ ਮੈਂ ਦੱਸਿਆ ਕਿ ਡਾਕਟਰ ਇਕਬਾਲ ਕਰਾਮਤ ਚੀਮਾ, ਜਿਨ੍ਹਾਂ ਨੇ ਜਿਸ ਅੰਦਾਜ਼ ਦੇ ਵਿੱਚ ਸਿੱਖ ਕੇਸ ਬਿਲਡ ਕੀਤਾ ਹੈ ਜੈਨੋਸਾਈਡ ਦੇ ਲਈ। ਬੇਸ਼ੱਕ ਇਸ ਬਰੀਫਿੰਗ ਦਾ ਬ੍ਰੌਡਰ ਟੌਪਿਕ ਪ੍ਰੀਵੈਂਟਿੰਗ ਜੈਨੋਸਾਈਡ ਇਨ ਦਾ 21st ਸੈਂਚੁਰੀ ਸੀ, ਲੇਕਿਨ ਸ਼ਾਇਦ ਇਹ ਜਿਹੜੇ ਅੰਡਰ ਸੈਕਟਰੀ ਜਨਰਲ ਸੀ ਉਹਨਾਂ ਦੇ ਲਈ ਵੀ ਇੱਕ ਕਿਸਮ ਦਾ ਸ਼ੌਕ ਵੀ ਸੀ, ਜਦੋਂ ਕਿ ਸਿੱਖ ਜੈਨੋਸਾਈਡ ਦੀਆਂ ਕਿਵੇਂ 8 ਸਟੇਜਸ ਜਿਹੜੀਆਂ ਕਿ ਡਾਕਟਰ ਸਟੈਨਲੇ ਇੱਥੇ ਪ੍ਰੋਫੈਸਰ ਨੇ ਅਮਰੀਕਨ ਯੂਨੀਵਰਸਿਟੀ 'ਚ, ਉਹਨਾਂ ਨੇ ਕੀਤਾ ਹੋਇਆ। ਔਰ ਜਿਸ ਤਰੀਕੇ ਨਾਲ ਡਾਕਟਰ ਚੀਮਾ ਨੇ ਸਿੱਖ ਜੈਨੋਸਾਈਡ ਦਾ ਕੇਸ ਬਿਲਡ ਕੀਤਾ, ਉਸ ਦੇ ਵਿੱਚ ਜਿਹੜਾ ਕਿਉਂਕਿ ਇਸ ਬਰੀਫਿੰਗ ਜਿੱਥੇ ਸਿੱਖ ਨੁਮਾਇੰਦੇ ਅਮਰੀਕਾ ਭਰ ਚੋਂ ਆਏ ਸਨ, ਉੱਥੇ 20 ਤੋਂ ਜ਼ਿਆਦਾ ਕਾਂਗਰਸਮੈਨਾਂ ਦੇ ਸਟਾਫਰ ਜਿਹੜੇ ਕਿ ਨੋਟਸ ਵੀ ਲੈ ਰਹੇ ਸੀ। ਬਹੁਤ ਸਾਰਿਆਂ ਨੇ ਇਸ ਪ੍ਰੈਜੈਂਟੇਸ਼ਨ ਨੂੰ ਮੰਗਿਆ ਕਿ ਭਾਈ ਉਹਨਾਂ ਨੂੰ ਦਿੱਤਾ ਜਾਏ। ਔਰ ਇਹਨਾਂ ਦਾ ਜਿਹੜਾ ਅੰਡਰ ਸੈਕਟਰੀ ਜਨਰਲ ਸੀ ਪ੍ਰਭਾਵਿਤ ਹੋਇਆ। ਉਹਨੇ ਕਿਹਾ ਕਿ ਜੀ ਮੈਂ ਇਸ ਅਹੁਦੇ ਤੇ ਹਾਂ, ਪਰ ਮੈਨੂੰ ਵੀ ਨਹੀਂ ਸੀ ਪਤਾ ਕਿ ਸਿੱਖਾਂ ਦੇ ਨਾਲ ਇਸ ਲੈਵਲ ਦਾ ਜਿਹੜੀ ਹੈ ਨਸਲਕੁਸ਼ੀ ਹੋਈ ਹੈ। ਔਰ ਉਹਨੇ ਉਸ ਪ੍ਰੈਜੈਂਟੇਸ਼ਨ ਨੂੰ ਵੀ ਮੰਗਿਆ। ਔਰ ਅਸੀਂ ਆਸ ਕਰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਉਹ ਇੰਡੀਅਨ ਗਵਰਨਮੈਂਟ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਚਿੱਠੀ ਜਾਂ ਕੋਈ ਨਾ ਕੋਈ ਜਿਹੜੀ ਹੈ ਕਮਿਊਨੀਕੇਸ਼ਨ ਵੀ ਉਹਨਾਂ ਦੇ ਨਾਲ ਕਰਨਗੇ। ਔਰ ਇਸ ਵਿੱਚ ਜਿਹੜਾ ਇਸ ਨੂੰ ਮੋਡਰੇਟਰ ਦੇ ਤੌਰ ਤੇ ਕਾਂਗਰਸਮੈਨ ਜੌਨ ਗਰਮੰਡੀ ਨੇ ਇੰਟਰੋਡਿਊਸ ਕਰਵਾਇਆ ਅੰਡਰ ਸੈਕਟਰੀ ਜਨਰਲ ਨੂੰ। ਔਰ ਅੰਡਰ ਸੈਕਟਰੀ ਜਨਰਲ ਨੇ ਕੁੱਲ ਮਿਲਾ ਕੇ ਯੂਨਾਈਟਿਡ ਨੇਸ਼ਨਸ ਦਾ ਕੀ ਮੈਂਡੇਟ ਹੈ
ਔਰ ਕਿਸ ਤਰੀਕੇ ਨਾਲ, ਜਿਵੇਂ ਉਹਨਾਂ ਨੇ ਕਿਹਾ ਕਿ ਵੀ ਬੀਤੇ 'ਚ ਵੀ, ਔਰ ਇਹ ਅਕਸਰ ਮੈਂ ਆਪਣੀਆਂ ਸਪੀਚਸ 'ਚ ਵੀ, ਰਾਈਟਿੰਗ 'ਚ ਵੀ ਮੈਂਸ਼ਨ ਕਰਦਾ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ, ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਸੀ ਕਿ ਕਿਵੇਂ 6 ਮਿਲੀਅਨ ਯਹੂਦੀਆਂ ਦੀ ਨਸਲਕੁਸ਼ੀ ਹੋਈ ਔਰ 5 ਮਿਲੀਅਨ ਦੂਸਰੇ ਯੂਰਪੀਅਨ, ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜਿਪਸੀ ਬੜੀ ਵੱਡੀ ਗਿਣਤੀ ਦੇ ਵਿੱਚ ਸਨ। ਔਰ ਦੁਨੀਆ ਦੇ ਵਿੱਚ ਇਹ ਆਵਾਜ਼, ਇਹ ਨਾਰਾ ਦਿੱਤਾ ਗਿਆ ਸੀ, ਨੈਵਰ ਅਗੇਨ, ਕਿ ਇਹ ਕਦੇ ਦੁਬਾਰਾ ਨਹੀਂ ਵਾਪਰੇਗਾ। ਲੇਕਿਨ ਅੰਡਰ ਸੈਕਟਰੀ ਜਨਰਲ ਨੇ ਕਿਹਾ ਕਿ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਕਿਸ ਲੈਵਲ ਦੇ ਉੱਤੇ ਜਿਹੜੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੋ ਰਹੀ ਆ, ਉਹਨਾਂ ਨੇ ਵੇਰਵਾ ਦਿੱਤਾ। ਔਰ ਉਹਨਾਂ ਤੋਂ ਬਾਅਦ ਜਿਹੜੀ ਪ੍ਰੈਜੈਂਟੇਸ਼ਨ ਸੀ ਡਾਕਟਰ ਚੀਮਾ ਦੀ ਸੀ, ਜਿਨ੍ਹਾਂ ਨੇ ਸਲਾਈਡਸ ਦਾ ਸਹਾਰਾ ਲੈ ਕੇ ਸਕਰੀਨ ਦੇ ਉੱਤੇ ਉਹਨਾਂ ਨੇ ਜਿਹੜੀਆਂ 8 ਸਟੇਜਸ ਆਫ ਜੈਨੋਸਾਈਡ, ਔਰ ਉਹਨਾਂ ਨੇ 3 ਕੇਸ ਜਿਹੜੇ ਪਿਛਲੇ ਪੀਰੀਅਡ ਦੇ ਵਿੱਚ ਜੈਨੋਸਾਈਡ ਦੇ ਹੋਏ ਨੇ 3 ਕੌਮਾਂ ਦੇ ਨਾਲ ਜਾਂ 3 ਥਾਵਾਂ ਦੇ ਉੱਤੇ, ਉਹਨਾਂ ਨੇ ਸਭ ਤੋਂ ਪਹਿਲਾਂ ਆਈਸਿਸ ਇਸਲਾਮਿਕ ਸਟੇਟ, ਜਿਸ ਤਰੀਕੇ ਨਾਲ ਸੀਰੀਆ ਦੇ ਵਿੱਚ, ਇਰਾਕ ਦੇ ਵਿੱਚ, ਮੌਸੂਲ ਤੋਂ ਲੈ ਕੇ ਬਾਕੀ ਸਾਰੀ ਬੈਲਟ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ, ਜਿਸ ਅੰਦਾਜ਼ ਦੇ ਵਿੱਚ ਖਾਸ ਤੌਰ ਤੇ ਯਜ਼ਦੀ ਔਰ ਸ਼ੀਆ ਮੁਸਲਮਾਨ ਔਰ ਕ੍ਰਿਸਚੀਅਨਸ, ਉਹਨਾਂ ਦਾ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਨਸਲ ਘਾਤ ਕੀਤਾ ਜਾ ਰਿਹਾ ਹੈ, ਲਗਾਤਾਰਤਾ ਨਾਲ ਚੱਲ ਰਿਹਾ ਹੈ। ਉਹਨਾਂ ਨੇ ਇਸ ਨੂੰ ਬਿਲਡ ਕਰਦੇ ਆ ਕਿ ਯੂਰਪ ਦੇ ਵਿੱਚ ਜਦੋਂ ਇਸ ਦਾ ਜ਼ਿਕਰ ਹੁੰਦਾ ਹੈ ਤੇ ਸਿਰਫ ਕ੍ਰਿਸਚੀਅਨਸ ਦੀ ਗੱਲ ਹੋਈ ਹੈ, ਪਰ ਉਹਨਾਂ ਨੇ ਅਮਰੀਕਨ ਸਟੇਟ ਡਿਪਾਰਟਮੈਂਟ ਦੀ ਸ਼ਲਾਘਾ ਕੀਤੀ ਕਿ ਸੈਕਟਰੀ ਆਫ ਸਟੇਟ ਜੌਨ ਕੈਰੀ ਨੇ ਜਦੋਂ ਇਸ ਦਾ ਜ਼ਿਕਰ ਕੀਤਾ ਜਾਂ ਇਸ ਬਾਰੇ ਕੇਸ ਉਠਾਇਆ, ਤੇ ਉਹਨਾਂ ਨੇ ਕਿਹਾ ਵੀ ਕਿਵੇਂ ਇਸਲਾਮਿਕ ਸਟੇਟ ਈਵਨ ਫੈਲੋ ਸ਼ੀਆ ਮੁਸਲਮਸ ਔਰ ਯਜ਼ਦੀ ਜਿਹੜੇ ਨੇ ਉਹਨਾਂ ਦਾ ਵੀ ਨਸਲ ਘਾਤ ਕਰ ਰਿਹਾ। ਸੋ ਉਹਨਾਂ ਨੇ ਪਹਿਲਾ ਕੇਸ ਇਸ ਦੇ ਉੱਤੇ ਬਿਲਡ ਕੀਤਾ। ਫਿਰ ਦੂਸਰਾ, ਉਹਨਾਂ ਨੇ ਰੋਹਿੰਗਾ ਮੁਸਲਮ ਜਿਹੜੇ ਕਿ ਬਰਮਾ ਦੇ ਵਿੱਚ, ਮਿਆਂਮਾਰ ਦੇ ਵਿੱਚ ਕਿਵੇਂ ਸਫਰ ਕਰ ਰਹੇ ਨੇ, ਕਿਵੇਂ ਉਹ ਸਟੇਟਲੈਸ ਲੋਕ ਨੇ, ਉਹਨਾਂ ਦੀ ਜਨਰੇਸ਼ਨ ਆਫਟਰ ਜਨਰੇਸ਼ਨ, ਉਹਨਾਂ ਨੇ ਸਲਾਈਡਸ ਦੇ ਨਾਲ, ਔਰ ਬੜਾ ਖੌਫਨਾਕ ਮੰਜ਼ਰ ਸੀ ਜਦੋਂ ਉਹਨਾਂ ਦੀਆਂ ਜਿਉਂਦਿਆਂ ਨੂੰ, ਜਿਹਨਾਂ ਨੂੰ ਸਾੜੇ ਗਏ, ਉਹਨਾਂ ਦੀਆਂ ਬਾਡੀਜ਼ ਦੀ ਉਹ ਜਿਹੜੀ ਪਿਕਚਰ ਹੈ ਉਸ ਸਕਰੀਨ ਦੇ ਉੱਤੇ ਆਈ। ਲੇਕਿਨ ਉਹਨਾਂ ਨੇ ਰੈਫਰੈਂਸ ਦੇ ਵਿੱਚ ਇਹਨਾਂ ਦੋਨਾਂ ਨੂੰ ਕਹਿਣ ਤੋਂ ਬਾਅਦ ਇਹ ਕਿਹਾ ਕਿ ਵੀ ਜਿਹੜਾ ਹੁਣ ਮੈਂ ਕਹਿਣ ਲੱਗਾ ਉਹਦੇ 'ਚ ਵੀ ਕੁਝ ਐਸੀਆਂ ਪਿਕਚਰਸ ਹੋਣਗੀਆਂ ਜਿਹੜੀਆਂ ਤੁਹਾਨੂੰ ਸਭ ਨੂੰ ਬੜੀਆਂ ਸ਼ਾਇਦ ਕੁਝ ਉਹਨੂੰ ਸਹਾਰਨ ਨਾ, ਔਰ ਡਿਸਕ੍ਰਿਸ਼ਨ ਹੈ ਵੀ ਜੇ ਕੋਈ ਦੇਖਣਾ ਚਾਹੇ। ਔਰ ਉਸ ਤੋਂ ਬਾਅਦ ਉਹਨਾਂ ਨੇ ਸਿੱਖ ਜੈਨੋਸਾਈਡ ਦਾ ਕੇਸ, ਔਰ ਇਸ ਦੇ ਲਈ ਉਹਨਾਂ ਨੇ 1947 10 ਅਕਤੂਬਰ ਤੋਂ ਗੱਲ ਸ਼ੁਰੂ ਕੀਤੀ, ਔਰ ਕਿ ਭਈ ਕਿਵੇਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ। ਫਿਰ ਉਹਨਾਂ ਨੇ ਦੱਸਿਆ ਕਿ ਵੀ ਕਿਵੇਂ ਸਿੱਖਾਂ ਨੂੰ, ਔਰ ਜੋ ਜੈਨੋਸਾਈਡ ਦੀਆਂ 8 ਸਟੇਟਸ ਜਿਹੜੀਆਂ ਨੇ ਸਟੇਜਸ ਉਹਨਾਂ ਨੇ ਬਿਆਨ ਕੀਤੀਆਂ ਕਿ ਇੱਕ ਕਲੈਕਟਿਵ ਲੋਕ ਜਿਹੜੇ ਨੇ, ਉਹਨਾਂ ਦੀ ਲੈਂਗੁਏਜ, ਉਹਨਾਂ ਦੀ ਆਰਥਿਕਤਾ ਔਰ ਉਹਨਾਂ ਦੇ ਖਿਲਾਫ ਫਿਰ ਫਾਈਨਲ ਫਿਜ਼ੀਕਲ ਵਾਇਲੈਂਸ ਹੁੰਦੀ ਹੈ। ਉਹਨਾਂ 8 ਸਟੇਜਸ ਰਾਹੀਂ ਉਹਨਾਂ ਨੇ ਸਿੱਖਾਂ ਦੇ ਜੈਨੋਸਾਈਡ ਦਾ ਕੇਸ ਬਿਲਡ ਕੀਤਾ ਹੈ। ਔਰ ਫਿਰ ਜੂਨ 84 ਦੀ ਗੱਲ ਕਰਦੇ ਆ, ਉਹਨਾਂ ਨੇ ਖਾਸ ਤੌਰ ਤੇ ਕਿਹਾ ਵੀ ਕਿਵੇਂ ਜਿਹੜਾ ਸਿੱਖਾਂ ਦੇ ਸਭ ਤੋਂ ਪਵਿੱਤਰ ਮੁਕਾਮ ਨੂੰ, ਔਰ ਉਹਦੇ 'ਚ ਕੱਟਿਆ ਅਕਾਲ ਤਖਤ, ਔਰ ਉਹਨਾਂ ਦੀਆਂ ਪਿਕਚਰਸ ਵੀ ਡਿਸਪਲੇ ਕੀਤੀਆਂ। ਉਹਨਾਂ ਨੇ ਕਿ ਜੇ ਇਹੀ ਕੁਝ ਵੈਟੀਕਨ ਨਾਲ ਹੋਇਆ ਹੁੰਦਾ ਜਾਂ ਇਹੀ ਕੁਝ ਕਾਬੇ ਨਾਲ ਹੋਇਆ ਹੁੰਦਾ, ਜੋ ਕਿ ਸਿੱਖਾਂ ਦੇ ਲਈ ਦਰਬਾਰ ਸਾਹਿਬ ਹੈ, ਤੇ ਫਿਰ ਸ਼ਾਇਦ ਦੁਨੀਆ ਦਾ ਰਿਐਕਸ਼ਨ ਕਿਵੇਂ ਹੁੰਦਾ ਇਹ ਸਮਝਣਾ ਕੋਈ ਔਖਾ ਨਹੀਂ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਛੋਟੀ ਜਿਹੀ ਕੌਮ ਜਿਸ ਦੇ ਕੋਲ ਆਪਣਾ ਬੜੀ ਫਖਰਯੋਗ ਹਿਸਟਰੀ ਹੈ, ਉਸ ਦੇ ਨਾਲ ਇਹ ਕਰਨ ਲੱਗਿਆ ਉਹ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ ਰੈਸਟ ਆਫ ਵਰਲਡ ਤੋਂ। ਫਿਰ ਜਦੋਂ ਉਹਨਾਂ ਨਵੰਬਰ 84 ਦਾ ਜ਼ਿਕਰ ਕੀਤਾ, ਔਰ ਮੈਂ ਬੇਸ਼ੱਕ ਉਹਨਾਂ ਪਿਕਚਰਸ ਨੂੰ ਕਈ ਵਾਰ ਦੇਖਿਆ, ਪਰ ਕਈ ਵਾਰ ਤੁਸੀਂ ਦੇਖਦੇ ਹੋ ਕਿ ਕਿਵੇਂ ਸਿੱਖਾਂ ਦੀਆਂ ਡੈਡ ਬਾਡੀਜ਼ ਨੇ ਪਈਆਂ ਹੋਈਆਂ, ਔਰ ਕੁੱਤੇ ਜਿਹੜੇ ਨੇ ਉਹਨਾਂ ਨੂੰ ਘੜੀਸ ਰਹੇ ਨੇ। ਫਿਰ ਉਹਨਾਂ ਨੇ ਜਸਵੰਤ ਸਿੰਘ ਖਾਲੜਾ ਦੇ ਹਵਾਲੇ ਨਾਲ ਪੰਜਾਬ ਦੇ ਵਿੱਚ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ, ਉਸ ਕਹਾਣੀ ਨੂੰ ਬਿਆਨ ਕਰਦੇ ਆ ਉਹਨਾਂ ਨੇ ਅੱਜ ਤੱਕ ਉਹਨਾਂ ਨੇ ਕਿਹਾ ਕਿ ਜੀ ਹੁਣ ਵੀ ਜਿਹੜੇ ਸਿੱਖਾਂ ਦੇ ਖਿਲਾਫ ਇਹ ਨਸਲਕੁਸ਼ੀ ਦਾ ਦੌਰਾ ਜਾਰੀ ਹੈ, ਔਰ ਖਾਲਸਾ ਦੇ ਵਿੱਚ ਵੀ ਉਹਨਾਂ ਨੂੰ ਇਹ ਸਿੱਖਾਂ ਨੂੰ ਇਕੱਠੇ ਨਾ ਹੋਣ ਦੇਣਾ, ਦੇਸ਼ ਧਰੋਹ ਦੇ ਕੇਸ। ਫਿਰ ਉਹਨਾਂ ਨੇ ਕਿਵੇਂ ਬੀਤੇ ਦੇ ਪੀਰੀਅਡ 'ਚੋਂ ਟਾਡਾ ਵਰਗੇ ਕਾਨੂੰਨ ਹੋਣ ਜਾਂ ਰਾਈਟ ਟੂ ਲਾਈਫ ਵਰਗਾ ਜਿਹੜਾ ਪਾਰਟ ਸੀ, ਉਸ ਤੋਂ ਵੀ ਸਿੱਖਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਜਿਹੜਾ ਉਹ ਮਰਹੂਮ ਕਰਨਾ। ਇਹਨਾਂ ਸਾਰੇ ਕੇਸਿਸ ਦੇ ਉੱਤੇ ਉਹਨਾਂ ਨੇ ਇਸ ਕੇਸ ਨੂੰ ਉਹਨਾਂ ਨੇ ਕਿਹਾ। ਔਰ ਫਿਰ ਜਦੋਂ ਉਹਨਾਂ ਨੇ ਫਾਈਨਲ ਰਿਕਮੈਂਡੇਸ਼ਨਸ ਕੀਤੀਆਂ ਇਸ ਸਾਰੇ ਕੇਸ ਨੂੰ ਬਿਲਡ ਕਰਨ ਤੋਂ ਬਾਅਦ, ਤੇ ਫਿਰ ਉਹਨਾਂ ਨੇ ਕਿਹਾ ਕਿ ਵੀ ਦੁਨੀਆ ਨੂੰ ਇਹ ਜਦੋਂ ਯੂਨਾਈਟਿਡ ਨੇਸ਼ਨਸ ਦੇ ਅੰਡਰ ਸੈਕਟਰੀ ਜਨਰਲ ਨੂੰ ਐਡਰੈਸ ਕਰਦੇ ਉਹਨਾਂ ਨੇ ਕਿਹਾ
ਕਿ ਜਿਹੜਾ ਤੁਹਾਡਾ ਮੈਂਡੇਟ ਹੈ ਯੂਨਾਈਟਿਡ ਨੇਸ਼ਨਸ ਦਾ, ਉਹ ਵੀ ਦਾ ਪੀਪਲ ਹੈ, ਨਾਟ ਕਿ ਵੀ ਤੁਸੀਂ ਸਿਰਫ ਨੇਸ਼ਨ ਸਟੇਟਸ ਨੂੰ ਰਿਪਰੈਜ਼ੈਂਟ ਕਰੋ। ਔਰ ਇਹ ਲੋਕ ਜਿਹੜੇ ਅੱਜ ਸਫਰ ਕਰ ਰਹੇ ਨੇ, ਕਿਉਂਕਿ ਇਹ ਨੇਸ਼ਨ ਹੀ ਉਹਨਾਂ ਦੇ ਨਾਲ ਧੱਕਾ ਕਰ ਰਿਹਾ, ਔਰ ਕਿਸੇ ਨੇਸ਼ਨ ਨੇ ਦੀ ਬਾਂਹ ਨਹੀਂ ਫੜਨੀ ਹੈ। ਇਸ ਨੂੰ ਯਕੀਨੀ ਬਣਾਇਆ ਜਾਏ ਕਿ ਇਹਨਾਂ ਸਿਚੁਏਸ਼ਨਸ ਨੂੰ ਮੋਨੀਟਰ ਕੀਤਾ ਜਾਏ, ਔਰ ਜਿਹੜੇ UN ਚਾਰਟਰ ਦੇ ਰਾਈਟ ਨੇ, ਉਹਨਾਂ ਨੇ ਖਾਸ ਤੌਰ ਤੇ ਕਿਹਾ ਵੀ ਇੰਡੀਆ ਨੇ ਬੇਸ਼ੱਕ 1948 ਦੇ ਵਿੱਚ ਜਿਹੜਾ UN ਦਾ ਇਸ ਬਾਰੇ ਖਾਸ ਤੌਰ ਤੇ ਜੈਨੋਸਾਈਡ ਦੇ ਉੱਤੇ ਜਿਹੜਾ ਉਸ ਤੇ ਦਸਤਖਤ ਤਾਂ ਕੀਤੇ, ਬਟ ਵਿਦ ਰਿਜ਼ਰਵੇਸ਼ਨ ਦਾ ਮਤਲਬ ਹੈ ਕਿ ਇੰਪਲੀਮੈਂਟ ਨਹੀਂ ਕੀਤਾ ਜਾਂ ਉਹਨੂੰ ਰੈਟੀਫਾਈ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਵੀ ਇਸ ਨੂੰ ਇੰਡੀਆ ਨੂੰ ਕਿਹਾ ਜਾਏ ਵੀ ਉਹਨੂੰ ਰੈਟੀਫਾਈ ਕਰੇ, ਔਰ ਇਹ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਵੀ ਜੈਨੋਸਾਈਡ ਹੁੰਦੇ ਨੇ ਉਹਨਾਂ ਨੂੰ ਰੋਕਣ ਦੇ ਲਈ ਯਤਨ ਕੀਤੇ ਜਾਣ। ਜਿਹੜੀ ਇਸ ਤੋਂ ਬਾਅਦ ਦੀ ਪ੍ਰੈਜੈਂਟੇਸ਼ਨ ਸੀ, ਖਾਸ ਤੌਰ ਤੇ ਜਿਹੜੇ ਕਿ ਰਿਸਰਚ ਸਕਾਲਰ ਨੇ ਇਸ US ਕਾਂਗਰਸ ਦੇ ਵਿੱਚ ਵੀ, ਉਹਨਾਂ ਦੀ ਸੀ ਮਿਸਟਰ ਕ੍ਰਿਸ, ਸ਼ਾਇਦ ਉਹਨਾਂ ਦਾ ਨਾਮ ਸੀ, ਮੇਰੇ ਕੋਲ ਹੁਣ ਬਹੁਤ, ਮੈਥਿਊ ਕ੍ਰਿਸ ਨੇ ਜੀ, ਮੈਥਿਊ ਵੀਡ, ਕਾਂਗਰੈਸ਼ਨਲ ਰਿਸਰਚ ਸਰਵਿਸ। ਉਹਨਾਂ ਨੇ ਫਿਰ ਇਸ ਸਾਰੇ ਪੀਰੀਅਡ 'ਚ US ਕਾਂਗਰਸ ਨੇ ਕੀ ਮੇਜਰ ਲਏ ਨੇ ਉਸ ਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ, ਔਰ ਇਹ 1 ਘੰਟੇ ਦਾ ਜਿਹੜਾ ਸੈਸ਼ਨ ਸੀ ਉਹ ਆਪਣੇ ਆਪ ਦੇ ਵਿੱਚ, ਕਿਉਂਕਿ ਸਭ ਕੁਝ ਰਿਕਾਰਡ ਹੁੰਦਾ ਹੈ, ਔਰ ਅਲਟੀਮੇਟਲੀ ਇਸ ਨੂੰ ਜਿਹੜਾ ਫਰਦਰ ਟ੍ਰਾਂਸਕ੍ਰਾਈਬ ਕਰਕੇ ਵੀ ਬਾਕੀਆਂ ਤੱਕ ਪਹੁੰਚਾਇਆ ਜਾਏਗਾ, ਕਾਂਗਰਸਮੈਨਾਂ ਤੱਕ। ਸੋ ਮੈਂ ਸਮਝਦਾ ਕਿ ਇਹ ਸਾਡੇ ਲਈ ਬੜੀ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਪਹਿਲੀ ਵਾਰ ਸਿੱਖ ਜੈਨੋਸਾਈਡ ਦਾ ਕੇਸ, ਜਿਹਦੇ ਚ ਯੂਨਾਈਟਿਡ ਨੇਸ਼ਨਸ ਦਾ ਮੋਸਟ ਪਾਵਰਫੁਲ ਨੰਬਰ 3 ਪਰਸਨ ਅੰਡਰ ਸੈਕਟਰੀ ਜਨਰਲ ਮੌਜੂਦ ਸੀ, ਪ੍ਰੋਮੀਨੈਂਟ ਤਿੰਨੋਂ ਹੀ ਕਾਂਗਰਸਮੈਨ, ਔਰ ਉਹਨਾਂ ਦੇ ਜਿਹੜੇ ਨੇ ਹੋਰ ਵੀ ਬਹੁਤ ਸਾਰੇ ਕਾਂਗਰਸਮੈਨਾਂ ਦੇ ਸਟਾਫਰ ਮੌਜੂਦ ਸੀ, ਉਹਨਾਂ ਦੇ ਸਾਹਮਣੇ ਇਹ ਕੇਸ ਆਇਆ। ਔਰ ਜਿਵੇਂ ਮੈਂ ਦੱਸਿਆ ਵੀ ਅੱਜ ਵਾਈਟ ਹਾਊਸ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਔਰ ਅਸੀਂ ਹੋਪ ਕਰਦੇ ਹਾਂ ਕਿਉਂਕਿ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਨਾਲ ਇਹ ਸ਼ੁਰੂਆਤ ਹੋਈ ਸੀ, ਹੁਣ 8 ਸਾਲ ਪੂਰੇ ਹੋ ਗਏ ਨੇ, ਲਾਸਟ ਉਹਨਾਂ ਦੇ ਦਿਨ ਚੱਲ ਰਹੇ ਨੇ ਵਾਈਟ ਹਾਊਸ ਦੇ ਵਿੱਚ, ਔਰ ਅਸੀਂ ਐਕਸਪੈਕਟ ਕਰਦੇ ਹਾਂ, ਇਸ ਗੱਲ ਦੀ ਆਸ ਕਰਦੇ ਹਾਂ ਕਿ ਡੋਨਲਡ ਟਰੰਪ ਦੇ ਪੀਰੀਅਡ ਦੇ ਵਿੱਚ ਵੀ ਇਹ ਜਿਹੜਾ ਦਿਨ ਹੈ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦਾ, ਬੇਸ਼ੱਕ ਕੋਈ ਮਹਾਰਾਜ ਦਾ ਸਰੂਪ ਨਹੀਂ ਹੁੰਦਾ ਜਾਂ ਸਾਰੀ ਰਹੁ ਰੀਤ ਮਰਿਆਦਾ ਫੋਲੋ ਨਹੀਂ ਹੁੰਦੀ, ਅੱਧ ਪਚਾਤਾ ਹੀ ਹੁੰਦਾ ਕੰਮ, ਲੇਕਿਨ ਇੰਨੀ ਗੱਲ ਜ਼ਰੂਰ ਹੈ ਕਿ ਵੀ ਜੇ ਬੰਦੀ ਛੋੜ ਦਿਵਸ ਨੂੰ ਜਾਂ ਦੀਵਾਲੀ ਇਸ ਮੌਕੇ ਨੂੰ ਓਬਾਮਾ ਰੈਕਗਨਾਈਜ਼ ਕਰਦਾ ਤਾਂ ਉਹਦੇ ਨਾਲ ਬੰਦੀ ਛੋੜ ਦਿਵਸ ਸਿੱਖਾਂ ਦਾ ਵੀ ਮੈਂਸ਼ਨ ਹੁੰਦਾ ਹੈ। ਔਰ ਜਦੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਹਾਲਾਂਕਿ ਇੱਕ ਅਫਸੋਸਨਾਕ ਗੱਲ ਰਹੀ ਵੀ ਇਹਨਾਂ 8 ਸਾਲਾਂ 'ਚ ਕਿਸੇ ਵੀ ਇਸ ਕਿਸਮ ਦੇ ਪ੍ਰਕਾਸ਼ ਪੁਰਬ ਸਮਾਗਮ ਦੇ ਨਾਲ ਪ੍ਰੈਜ਼ੀਡੈਂਟ ਓਬਾਮਾ ਖੁਦ, ਨਾ ਹੀ ਫਸਟ ਲੇਡੀ ਮਿਸ਼ੇਲ ਓਬਾਮਾ ਆਏ, ਉਹਨਾਂ ਦੇ ਸੀਨੀਅਰ ਆਫੀਸ਼ੀਅਲ ਜ਼ਰੂਰ ਆਉਂਦੇ ਨੇ, ਪਰ ਅਸੀਂ ਇਹ ਹੋਪ ਕਰਦੇ ਹਾਂ, ਆਸ ਕਰਦੇ ਹਾਂ ਕਿ ਘੱਟੋ ਘੱਟ ਸਿੰਬੋਲਿਕਲੀ ਹੀ ਇਹ ਜਿਹੜੀ ਕੰਟੀਨਿਊਟੀ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਵੀ ਰਹੇਗੀ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।